ਤਾਲਿਬਾਨ ਨੇ ਵੀ ਉਹਨਾਂ ਨੂੰ ਲੱਗਾ ਕਿ ਜੀ ਲਓ ਜੀ ਸਾਨੂੰ ਤਾਂ ਹੁਣ ਇੰਡੀਆ ਦੀ ਰੈਕਗਨੀਸ਼ਨ ਹੈ, ਤੇ ਜਦੋਂ ਇੰਡੀਆ ਤੇ ਇਜ਼ਰਾਈਲ ਨੇੜੇ ਆਏ ਤੇ ਇਹ ਵੀ ਲੱਗਣ ਲੱਗ ਗਿਆ ਉਹਨਾਂ ਨੂੰ। ਉਹਨਾਂ ਨੇ ਕਿਹਾ ਜੀ ਸਾਡੀ ਇਜ਼ਰਾਈਲ ਨਾਲ ਕੋਈ ਦੁਸ਼ਮਣੀ ਨਹੀਂ ਹੈ ਨਾ, ਔਰ ਕਦੇ ਵੀ ਉਹਨਾਂ ਨੇ ਤੁਹਾਨੂੰ ਉਸ ਰਜੀਮ ਦਾ ਕੋਈ ਫਲਸਤੀਨੀਆਂ ਦੇ ਹੱਕ 'ਚ ਜਾਂ ਕਸ਼ਮੀਰੀਆਂ ਦੇ ਹੱਕ 'ਚ ਜਿਹੜੇ ਕਿ ਜੈਨੂਇਨ ਕੇਸ ਨੇ, ਕੋਈ ਤੁਹਾਨੂੰ ਉਹਨਾਂ ਦਾ ਬਿਆਨ ਜਾਂ ਉਹਨਾਂ ਦਾ ਸਟੈਂਡ ਨਜ਼ਰ ਨਹੀਂ ਆਉਂਦਾ। ਕਿ US ਨੇ ਅਫਗਾਨਿਸਤਾਨ ਨੂੰ ਡੈਜ਼ਿਗਨੇਟ ਕੀਤਾ ਹੈ ਜਿਹੜਾ ਰੋਂਗਫੁਲ ਡਿਟੈਂਸ਼ਨ ਜਿਹੜਾ ਹੈ ਉਸ ਨੂੰ ਸਪਾਂਸਰ ਕਰਨ ਵਾਲਾ ਹੈ। ਹੌਸਟੇਜ ਡਿਪਲੋਮੇਸੀ ਕਰਦਾ ਵੀ ਕਿਸੇ ਨੂੰ ਹੌਸਟੇਜ ਲੈ ਕੇ ਫਿਰ ਉਹ ਚਾਹੁੰਦਾ ਵੀ ਉਸ ਨੂੰ ਸਿਆਸੀ ਰਾਹਤ ਦਿੱਤੀ ਜਾਏ, ਔਰ ਇਹ ਈਰਾਨ ਤੋਂ ਬਾਅਦ ਅਫਗਾਨਿਸਤਾਨ ਉਹ ਮੁਲਕ ਬਣ ਗਿਆ ਜਿਹਨੂੰ ਇਸ ਡੈਜ਼ਿਗਨੇਸ਼ਨ ਦੇ ਨਾਲ ਅਮਰੀਕਾ ਨੇ ਇਹ ਡੈਜ਼ਿਗਨੇਸ਼ਨ ਉਹਦੇ ਤੇ ਸਲੈਬ ਕੀਤਾ। ਜਿਹੜੇ ਤਾਲਿਬਾਨ ਨੇ ਉਹ ਲਗਾਤਾਰ ਦਹਿਸ਼ਤਗਰਦ ਤੌਰ ਤਰੀਕੇ ਇਸਤੇਮਾਲ ਕਰ ਰਹੇ ਨੇ, ਕਿਡਨੈਪਿੰਗ ਇੰਡੀਵਿਜੂਅਲ ਫॉर ਰੈਂਸਮ ਔਰ ਸੀਕ ਪਾਲਿਸੀ ਕੰਸੈਸ਼ਨ, ਕਿ ਬਈ $1 ਬਿਲੀਅਨ ਮੰਗ ਰਹੇ ਨੇ ਕਿ ਜੀ ਸਾਨੂੰ ਇਨਸਾਨੀ ਰਾਹਤ ਦਿਓ ਹਿਊਮੈਨਿਟੇਰੀਅਨ ਕੰਮਾਂ ਲਈ, ਪਰ ਉੱਥੇ ਬੱਚੀਆਂ ਨੂੰ ਜਿਹੜਾ ਛੋਟੀਆਂ ਤੱਕ ਨੂੰ ਵੀ ਪੜ੍ਹਨ ਦੀ ਇਜਾਜ਼ਤ ਨਹੀਂ ਹੈ। ਇੰਡੀਆ ਦੀ ਸਾਰੀ ਡਿਪਲੋਮੇਸੀ ਦੇ ਨਾਂ ਥੱਲੇ ਜੋ ਉੱਥੇ ਦਹਿਸ਼ਤਗਰਦੀ ਨੂੰ ਜਿਹੜਾ ਉਹ ਅੱਗੇ ਤੋਰਨ ਦੀ ਲਾਈਨ ਹੈ, ਪੈਸੇ ਔਰ ਮਟੀਰੀਅਲ ਨਾਲ, ਉਹਦੀ ਬਦੌਲਤ ਉਹਨਾਂ ਦੇ ਹੌਸਲੇ ਵਧੇ ਹੋਏ ਨੇ ਰਜੀਮ ਦੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अमरीकन स्टेट डिपार्टमेंट ने अफगान नूं एक वड्डा झटका दिता है। और स्टेट डिपार्टमेंट ने अफगान तालिबान रजीम नूं अमरीकनां नूं अगवा करके लंबा वक्त रखण अते दुश्मनी भरी डिप्लोमैसी लई जिम्मेवार दस्सिया। स्टेट डिपार्टमेंट का कहना है कि तालिबान दहशतगर्द तरीके नाल अगवा कीते अमरीकन व्यक्तियों के इवज विच मोटी रकम मंगते हैं जां अमरीकन नीति विच राहत मंगते हैं। सो स्टेट डिपार्टमेंट वालों अमरीकनां नूं अफगान ना जाण दी जिहड़ी सलाह दी गई है, और अमरीका का यह फैसला पाकिस्तान ਲਈ एक वड्डी राहत है ਜਿਹੜਾ अफगान तालिबान की दहशतगर्दी के खिलाफ पूरी तरह कार्रवाई कर रहा है। सो इस बारे आप गलबात करन जा रहे हैं। सो ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਪਰਸੋਂ ਯਾਨੀ ਕਿ ਵੀਰਵਾਰ 12 ਮਾਰਚ ਨੂੰ 2 ਵਜੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਇੱਕ ਪ੍ਰੈਸ ਕਾਨਫਰੰਸ ਰੱਖੀ ਹੋਈ ਹੈ, ਔਰ ਇਹ ਪ੍ਰੈਸ ਕਾਨਫਰੰਸ ਦਾ ਮੇਨ ਫੋਕਸ ਜੋ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਜਿਹੜੇ ਪਿਛਲੇ 4 ਮਹੀਨੇ 'ਚ 32 ਦੇ ਕਰੀਬ ਨੌਜਵਾਨ ਸਿੱਖ ਨੌਜਵਾਨ ਜਿਨ੍ਹਾਂ 'ਚ ਮੈਜੋਰਿਟੀ ਕੀ ਆਲਮੋਸਟ ਸਾਰੇ ਹੀ ਨੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ। ਔਰ ਖ਼ਾਸ ਤੌਰ 'ਤੇ ਜਦੋਂ ਬਾਰਡਰ ਦੇ ਉੱਤੇ ਇੱਕ ਇਹਨਾਂ ਦੀ ਪੁਲਿਸ ਚੌਂਕੀ 'ਚ 2 ਪੁਲਸੀਏ ਜਿਹੜੇ ਨੇ ਉਹ ਕਿਹਨਾਂ ਹਾਲਾਤਾਂ 'ਚ ਮਰੇ ਜਾਂ ਕੀ ਹੋਇਆ, ਲੇਕਿਨ ਉਸ 'ਚ ਉਹਨਾਂ ਨੇ 4 ਸਿੱਖ ਨੌਜਵਾਨਾਂ ਨੂੰ ਝੂਠੇ ਜਿਹੜਾ ਉਸ ਦੇ ਵਿੱਚ ਉਲਝਾਉਣ ਦੀ ਚੁੱਕਿਆ, ਔਰ ਉਹਨਾਂ 'ਚ ਰਣਜੀਤ ਸਿੰਘ ਨਾਂ ਦਾ 19 ਸਾਲਾ ਨੌਜਵਾਨ ਜਿਹੜਾ ਉਸ ਨੂੰ ਉਹਨਾਂ ਨੇ ਘਰੋਂ ਲੈ ਕੇ ਗਏ ਮਾਂ ਦੇ ਸਾਹਮਣੇ, ਔਰ ਦੂਸਰਾ ਔਰ ਉਸ ਨੂੰ ਇੰਨਾ ਟੌਰਚਰ ਕੀਤਾ ਕਿ ਉਹ ਟੌਰਚਰ ਦੇ ਦੌਰਾਨ ਹੀ ਮਰ ਗਏ। ਔਰ ਬਾਅਦ 'ਚ ਉਹਨਾਂ ਨੇ ਉਹਦੇ ਹੋਇਆ ਕਿ ਜੀ ਗੱਡੀ ਉਲਟ ਗਈ, ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ। ਸੋ ਇਹ 19 ਸਾਲਾ ਨੌਜਵਾਨ ਰਣਜੀਤ ਸਿੰਘ ਜਿਹੜਾ ਇਹ ਇੱਕ ਰੈਲਿੰਗ ਪੁਆਇੰਟ ਬਣਿਆ। ਪਰਿਵਾਰ ਨੇ ਆਵਾਜ਼ ਚੁੱਕੀ, ਨੌਜਵਾਨ ਇਕੱਠੇ ਹੋਏ, ਫਿਰ ਜਿਹੜਾ ਇੱਕ ਵੱਡਾ ਇਕੱਠ ਗੁਰਦਾਸਪੁਰ 'ਚ ਹੋਇਆ, ਔਰ ਨਤੀਜੇ ਦੇ ਤੌਰ 'ਤੇ ਇਸ ਦਾ ਜਿਹੜਾ ਨੋਟਿਸ ਇਸ ਵੇਲੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਚੱਲ ਰਿਹਾ, ਪੋਸਟਮਾਰਟਮ ਵੀ ਡਿਫਰੈਂਟ ਥਾਂ 'ਤੇ ਹੋਇਆ। ਲੇਕਿਨ ਇਹ ਪਹਿਲਾ ਮੌਕਾ ਸੀ। ਪਹਿਲੇ 34 'ਚ ਤਾਂ ਉਹਨਾਂ ਨੇ ਇਵੇਂ ਹੀ ਉਹਨਾਂ ਨੂੰ ਡਰੱਗ ਔਰ ਦੂਜੇ ਨਾਲ ਜੋੜ ਕੇ ਹੀ ਜਿਹੜਾ ਇਸ ਖਾਤੇ 'ਚ ਪਾਇਆ ਗਿਆ। ਸੋ ਅਸੀਂ ਇਹ ਸਮਝਦੇ ਹਾਂ ਵੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੈ, ਸਿੱਖ ਨੁਮਾਇੰਦੇ
ਇਸ ਦੇ ਵਿੱਚ ਹੋਣਗੇ, ਮੈਂ ਵੀ ਇਸ ਦੇ ਵਿੱਚ ਸ਼ਮੂਲੀਅਤ ਕਰਾਂਗਾ। ਸੋ ਇਹ ਇੱਕ ਇੰਪੋਰਟੈਂਟ ਡਿਵੈਲਪਮੈਂਟ ਹੈ ਕਿ ਵੀ ਬਾਹਰੋਂ ਵੀ ਡਾਇਸਪੋਰਾ ਸਿੱਖ ਇਸ ਦੇ ਉੱਤੇ ਲਾਮਬੰਦ ਹੋਣ ਔਰ ਇਹਨੂੰ ਇੱਕ ਫੋਕਸ ਦੇ ਤੌਰ ਤੇ ਜਿਹੜਾ ਹੈ ਉਹ ਗੱਲ ਨੂੰ ਅੱਗੇ ਤੋਰਿਆ ਜਾਏ। ਬਿਲਕੁਲ ਦੇਖੋ ਡਿਵੈਲਪਮੈਂਟਸ ਬੜੀ ਤੇਜ਼ੀ ਨਾਲ ਹੋ ਰਹੀਆਂ। ਅਸੀਂ ਇਹ ਦੇਖਿਆ ਕਿ ਕਿਵੇਂ ਭਾਰਤ ਜਿਹੜਾ ਕਿ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਦੌਰਾਨ 7, 8, 9, 10 ਮਈ 2025 ਨੂੰ ਮੁਕੰਮਲ ਤੌਰ ਤੇ ਪਾਕਿਸਤਾਨ ਤੋਂ ਹਰਿਆ, ਸ਼ਿਕਸਤ ਖਾਧੀ। ਉਹਨੇ ਦੇਖਿਆ ਔਰ ਇਸ ਤੋਂ ਬਾਅਦ ਪਾਕਿਸਤਾਨ ਦਾ ਰੁਤਬਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ, ਇਸਲਾਮਿਕ ਵਰਲਡ 'ਚ ਵੀ, ਅਮਰੀਕਾ ਦੀਆਂ ਨਜ਼ਰਾਂ 'ਚ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਵੇਂ ਆਸਮ ਮੁਨੀਰ ਉਹਨਾਂ ਦੇ ਫੀਲਡ ਮਾਰਸ਼ਲ ਔਰ ਉਹਨਾਂ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ। ਸੋ ਭਾਰਤ ਨੇ ਦੇਖਿਆ ਕਿ ਵੀ ਇਹ ਜਿਹੜੀ ਸਾਡੀ ਨੀਤੀ ਸੀ ਇਹ ਤਾਂ ਫੇਲ ਹੋਈ। ਅਸੀਂ ਤਾਂ ਪਾਕਿਸਤਾਨ ਨੂੰ ਫੇਲਡ ਸਟੇਟ ਔਰ ਇਕਨੋਮਿਕ ਕਲੈਪਸ ਔਰ ਦਹਿਸ਼ਤਗਰਦੀ ਦਾ ਐਪੀ ਸੈਂਟਰ ਔਰ ਇਹ ਪ੍ਰੋਪੇਗੈਂਡਾ ਲਾਈਨ ਸੀ। ਸੋ ਉਹਨਾਂ ਨੇ ਦੂਸਰੇ ਪਾਸੇ ਅਫਗਾਨ ਤਾਲਿਬਾਨ ਰਜੀਮ ਜਿਹਨੂੰ ਪਾਵਰ 'ਚ ਲਿਆਉਣ ਦੇ ਲਈ ਜਾਂ ਇਉਂ ਕਹੀਏ ਕਿ ਜਿਹੜੀ ਰੈਜ਼ਿਸਟੈਂਸ ਉਹ ਪਹਿਲਾਂ ਸੋਵੀਅਤ ਯੂਨੀਅਨ ਦੇ ਖਿਲਾਫ ਅਫਗਾਨਾਂ ਨੇ ਕੀਤੀ ਜਾਂ ਬਾਅਦ ਦੇ ਵਿੱਚ ਨੈਟੋ ਦੇ ਪੀਰੀਅਡ 'ਚ ਹੋਈ, ਉਸ 'ਚ ਵੱਡਾ ਰੋਲ ਜਿਹੜਾ ਉਹ ਪਾਕਿਸਤਾਨ ਦਾ ਸੀ। ਉਹਨਾਂ ਦੀ ਟ੍ਰੇਨਿੰਗ ਵੀ ਔਰ ਉਹਨਾਂ ਦੇ ਸਾਰੇ ਨਾਲ ਜੁੜੇ ਹੋਏ ਔਰ ਇਸ ਸਾਰੇ ਨੂੰ ਉਹਨਾਂ ਨੇ ਇੰਡੀਆ ਨੇ ਆਪਣਾ ਹਾਲਾਂ ਜਿੰਨੀਆਂ ਵੀ ਉੱਥੇ ਪਹਿਲਾਂ ਵੀ ਰਜੀਮ ਬਣਦੀਆਂ ਰਹੀਆਂ, ਈਵਨ ਜ਼ਾਹਿਰ ਸ਼ਾਹ ਦੇ ਜ਼ਮਾਨੇ ਤੋਂ ਹੀ ਅਫਗਾਨਿਸਤਾਨ ਦੇ ਨਾਲ ਭਾਰਤ ਨੇ ਇਸ ਲਈ ਹਾਲਾਂ ਜਿਹੜੇ ਰਹਿਣ ਵਾਲੇ ਭਾਰਤ ਦੇ ਮੁਸਲਮਾਨ ਨੇ ਉਹਨਾਂ ਦਾ ਨੱਕ 'ਚ ਦਮ ਕੀਤਾ ਹੋਇਆ ਕਿ ਤੁਸੀਂ ਗਜ਼ਨੀ ਦੀ ਔਲਾਦ ਔਰ ਤੁਸੀਂ ਅਬਦਾਲੀ ਦੀ ਔਲਾਦ ਔਰ ਤੁਸੀਂ ਫਲਾਣਾ। ਲੇਕਿਨ ਉਹਨਾਂ ਦੇ ਨਾਲ ਯਾਰੀ ਪਾਉਣ ਦਾ ਡਰਾਮਾ ਹਿਊਮੈਨਿਟੇਰੀਅਨ ਏਡ ਦੇ ਨਾਂ ਥੱਲੇ ਜਾਂ ਜੀ ਅਸੀਂ ਸੜਕਾਂ ਡਿਵੈਲਪ ਕਰ ਰਹੇ ਹਾਂ, ਹਸਪਤਾਲ ਬਣਾ ਰਹੇ ਹਾਂ, ਇਨਫਰਾਸਟ੍ਰਕਚਰ, ਪਰ ਇਹ ਬਹਾਨੇ ਨਾਲ ਇਹਨਾਂ ਦੇ ਕੌਂਸੂਲੇਟ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਜਿੱਥੋਂ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਉਹ ਹੁਣ ਅੱਜ ਦੀ ਡੇਟ 'ਚ ਤਹਿਰੀਕੇ ਤਾਲਿਬਾਨ ਹੋਏ ਜਿਹਨੂੰ ਇੰਡੀਆ ਹੀ ਫਾਈਨੈਂਸ ਕਰਦਾ ਹੈ, ਟ੍ਰੇਨ ਕਰਦਾ ਹੈ, ਇਕਵਿਪਮੈਂਟ ਔਰ ਜੋ ਜਿਹੜੇ ਨੇ ਐਕਸਪਲੋਸਿਵ ਔਰ ਉਹਨਾਂ ਤੱਕ ਪਹੁੰਚਦੇ ਕਰਦੇ ਨੇ। ਸੋ ਕਾਲਡ ਬਲੋਚ ਲਿਬਰੇਸ਼ਨ ਆਰਮੀ BLA ਉਹ ਵੀ ਇੰਡੀਆ ਦੀ ਪ੍ਰੌਕਸੀ। ਔਰ ਅਮਰੀਕਾ ਨੇ ਬੇਸ਼ੱਕ ਜਦੋਂ ਤਾਲਿਬਾਨ ਦੇ ਨਾਲ ਨੈਗੋਸ਼ੀਏਸ਼ਨ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ ਦੋਹਾ ਕਤਰ ਦੇ ਵਿੱਚ ਹੋਈ, ਪਾਕਿਸਤਾਨ ਨੇ ਫੈਸਿਲੀਟੇਟ ਕੀਤਾ। ਉਦੋਂ ਤਾਲਿਬਾਨ ਨੇ ਕਿਹਾ ਸੀ ਜੀ ਇੰਡੀਆ ਨੇੜੇ ਨਹੀਂ ਲੱਗਣਾ ਚਾਹੀਦਾ ਕਿਉਂਕਿ ਉਸ ਵੇਲੇ ਇੰਡੀਆ ਕਰਜ਼ਾਈ ਜਿਹੜਾ ਕਿ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਜੋ ਵੀ ਸੀ ਉਹਦੇ ਰਾਹੀਂ ਗੜਬੜ ਕਰ ਰਿਹਾ ਸੀ। ਲੇਕਿਨ ਇੱਧਰੋਂ ਕਿਉਂਕਿ ਜਿਹੜਾ ਤਾਲਿਬਾਨ ਰਜੀਮ ਹੋਂਦ 'ਚ ਆਇਆ ਉਹਨਾਂ ਨੇ ਆਪਣੇ ਤੌਰ ਤਰੀਕੇ ਛੱਡੇ ਨਹੀਂ, ਨਾ ਉਹਨਾਂ ਨੇ ਜਿਹੜੇ ਬੇਸਿਕ ਹਿਊਮਨ ਰਾਈਟਸ ਖਾਸ ਤੌਰ 'ਤੇ ਬੱਚਿਆਂ ਦੀ ਤਾਲੀਮ ਔਰ ਦੂਸਰੇ ਤੀਸਰੇ ਨੂੰ ਲੈ ਕੇ ਜਿਹੜਾ ਉਹ ਉਸ ਕਿਸਮ ਦੀ ਲਾਈਨ ਰੱਖੀ। ਪਲੱਸ ਜਿਨ੍ਹਾਂ ਨੂੰ ਇੱਕ ਸਵਾਦ ਪਿਆ ਹੋਏ ਫਿਰੌਤੀਆਂ ਦਾ, ਦਹਿਸ਼ਤਗਰਦੀ ਦਾ, ਦੂਜੇ ਤੀਜੇ, ਉਹਨਾਂ ਨੂੰ ਫਿਰ ਹੋਰ ਤਸੱਲੀ ਵੀ ਇੰਡੀਆ ਨੇ ਉਹਨੂੰ ਟੂ ਦਾ ਫੁੱਲ ਐਕਸਟੈਂਟ ਯੂਜ਼ ਕੀਤਾ। ਉਹਨਾਂ ਦੇ ਉਹ ਜਿਹੜਾ ਉਹਨੂੰ ਮਤੱਕੀ ਨੂੰ ਸੱਦ ਕੇ ਜਵਾਈਆਂ ਵਾਂਗ ਰੱਖਿਆ ਦੂਸਰਾ। ਲੇਕਿਨ ਤਾਲਿਬਾਨ ਨੇ ਵੀ ਉਹਨਾਂ ਨੂੰ ਲੱਗਾ ਕਿ ਜੀ ਲਓ ਜੀ ਸਾਨੂੰ ਤਾਂ ਹੁਣ ਇੰਡੀਆ ਦੀ ਰੈਕਗਨੀਸ਼ਨ ਹੈ। ਤੇ ਜਦੋਂ ਇੰਡੀਆ ਤੇ ਇਜ਼ਰਾਈਲ ਨੇੜੇ ਆਏ ਤੇ ਇਹ ਵੀ ਲੱਗਣ ਲੱਗ ਗਿਆ ਉਹਨਾਂ ਨੂੰ। ਉਹਨਾਂ ਨੇ ਕਿਹਾ ਜੀ ਸਾਡੀ ਇਜ਼ਰਾਈਲ ਨਾਲ ਕੋਈ ਦੁਸ਼ਮਣੀ ਨਹੀਂ ਹੈ ਨਾ। ਔਰ ਕਦੇ ਵੀ ਉਹਨਾਂ ਨੇ ਤੁਹਾਨੂੰ ਉਸ ਰਜੀਮ ਦਾ ਕੋਈ ਫਲਸਤੀਨੀਆਂ ਦੇ ਹੱਕ 'ਚ ਜਾਂ ਕਸ਼ਮੀਰੀਆਂ ਦੇ ਹੱਕ 'ਚ ਜਿਹੜੇ ਕਿ ਜੈਨੂਇਨ ਕੇਸ ਨੇ ਕੋਈ ਤੁਹਾਨੂੰ ਉਹਨਾਂ ਦਾ ਬਿਆਨ ਜਾਂ ਉਹਨਾਂ ਦਾ ਸਟੈਂਡ ਨਜ਼ਰ ਨਹੀਂ ਆਉਂਦਾ। ਹੁਣ ਇਹਨਾਂ ਹਾਲਾਤਾਂ 'ਚ ਰਾਦਰ ਇਹ ਨਵਾਂ ਕੰਮ ਜਿਹੜਾ ਉਹਨਾਂ ਨੇ ਇਸ ਸਾਰੇ ਦੇ ਨਾਲ ਜੋੜਿਆ ਕਿ ਵੀ ਉਹਨਾਂ ਨੇ ਜਿਹੜੇ ਅਮਰੀਕਨ ਨੇ ਜਿਹੜੇ ਇੱਕ ਕੰਟਰੈਕਟਰ ਹੈ ਉਹਨਾਂ ਦੀ ਕਸਟਡੀ 'ਚ ਹੈ, ਕੋਈ ਹੋਰ ਰਿਸਰਚ ਸਕਾਲਰ ਹੈ, ਉਹਨਾਂ ਨੂੰ ਤੁਸੀਂ ਰੱਖ ਰਹੇ ਹੋ ਡਿਟੇਨ ਕਰਕੇ, ਫਰੌਤੀਆਂ ਮੰਗ ਰਹੇ ਹੋ ਜਾਂ ਚਾਹੁੰਦੇ ਹੋ ਕਿ ਅਮਰੀਕਾ ਜਿਹੜਾ ਉਹ ਤੁਹਾਨੂੰ ਕੰਸੈਸ਼ਨ ਦੇ। ਸੋ ਜਿਹੜੀ ਇੱਕ ਚੰਗੀ ਡਿਵੈਲਪਮੈਂਟ ਹੈ ਔਰ ਇਹ ਦੋਨੋਂ ਪਾਸੇ, ਇੱਕ ਪਾਸੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਦੇ ਵਿੱਚ ਵੀ ਜਿਹੜੀ ਅਮਰੀਕਾ ਦੇ ਐਂਬੈਸਡਰ ਨੇ ਤਾਲਿਬਾਨ ਰਜੀਮ ਪ੍ਰਤੀ ਸਟੈਂਡ ਲਿਆ, ਪਲੱਸ ਪਿਛਲੇ ਕੱਲ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ US ਹੌਸਟੇਜ ਐਂਡ ਰੋਂਗਫੁਲ ਡਿਟੇਨੀ ਫਲੈਗ ਰੇਜ਼ਿੰਗ ਸੈਰੇਮਨੀ ਐਟ ਸਟੇਟ ਡਿਪਾਰਟਮੈਂਟ ਮਾਰਚ 9th ਪਿਛਲੇ ਕੱਲ ਹੀ ਇਹ ਸੈਰੇਮਨੀ ਹੋਈ। ਔਰ ਇਹ ਦੇਖੋ ਅਮਰੀਕਾ ਦੀ ਇਹ ਬਿਊਟੀ ਹੈ। ਹੁਣ ਜਦੋਂ ਅਸੀਂ ਜਿਹੜਾ ਨਿਸ਼ਾਨ ਸਾਹਿਬ ਨਾਲ ਲਹਿਰਾਉਂਦੇ ਆ ਅਮਰੀਕਨ ਝੰਡੇ ਦੇ ਇੱਥੇ ਕਾਰਟਰੇਟ ਉਹਨਾਂ ਦੇ ਸਿਵਿਕ ਸੈਂਟਰ ਜਾਂ ਦੂਜੇ, ਉਹਦੇ 'ਚ ਅਮਰੀਕਾ ਦਾ ਝੰਡਾ ਹੁੰਦਾ ਹੈ, ਸਟੇਟ ਦਾ ਝੰਡਾ, ਸਟੇਟ ਆਫ ਨਿਊ ਜਰਸੀ ਦਾ।
ਇੱਕ ਕਾਲਾ ਝੰਡਾ ਹੁੰਦਾ ਹੈ ਮਿਸਿੰਗ ਪਰਸਨਸ ਕਿ ਜਿਹੜੇ ਦੁਨੀਆ ਭਰ ਚ ਅਮਰੀਕਨ ਗਏ ਉਹਨਾਂ ਦੇ ਜਿਹੜੇ ਮਿਸਡ ਲੋਕ ਨੇ ਉਹਨਾਂ ਦੀ ਯਾਦ ਦੇ ਵਿੱਚ। ਔਰ ਇਹੀ ਜਿਹੜਾ ਸਟੇਟ ਡਿਪਾਰਟਮੈਂਟ ਨੇ ਇਸ ਫਲੈਗ ਹੋਸਟਿੰਗ ਹੀ ਇਸ ਦੇ ਉੱਤੇ ਕੀਤੀ ਕਿ US ਹੌਸਟੇਜ ਐਂਡ ਰੋਂਗਫੁਲ ਡਿਟੇਨੀਜ਼ ਫਲੈਗ। ਉਹ ਝੰਡਾ ਹੀ ਇਸ ਗੱਲ ਦੇ ਰਿਪਰੈਜ਼ੈਂਟ ਕਿ ਵੀ ਜਿਹੜੇ ਹੌਸਟੇਜ ਨੇ ਜਿਹੜੇ ਉਹਨਾਂ ਨੂੰ ਯਾਦ ਕਰਨਾ, ਮਤਲਬ ਇਹ ਹੈ ਵੀ ਅਮਰੀਕਾ ਭੁੱਲਦਾ ਨਹੀਂ ਹੈ ਵੀ ਉਹਨਾਂ ਦੇ ਕਿੱਥੇ ਕੀ ਬੈਠੇ ਨੇ। ਔਰ ਉਹਦੇ 'ਚ ਜਿਹੜੀ ਗੱਲ ਉਹਨਾਂ ਨੇ ਕਹੀ ਔਰ ਉਸ ਤੋਂ ਠੀਕ ਪਹਿਲਾਂ ਜਿਹੜਾ UN ਸਿਕਿਉਰਿਟੀ ਕੌਂਸਲ ਦੇ ਵਿੱਚ ਅਮਰੀਕਨ ਐਂਬੈਸਡਰ ਨੇ, ਔਰ ਮੈਂ ਐਸੋਸੀਏਟਿਡ ਪ੍ਰੈਸ ਕਿਉਂਕਿ ਦੁਨੀਆ ਦੀ ਮੋਸਟ ਰੈਪਿਊਟਿਡ ਨਿਊਜ਼ ਏਜੰਸੀ ਹੈ, ਉਹਨਾਂ ਦੀ ਖਬਰ ਹੈ US ਡੈਜ਼ਿਗਨੇਟਸ ਅਫਗਾਨਿਸਤਾਨ ਐਜ਼ ਏ ਸਪਾਂਸਰ ਆਫ wrongful detention, accuses it of hostage diplomacy ਕਿ US ਨੇ ਅਫਗਾਨਿਸਤਾਨ ਨੂੰ ਡੈਜ਼ਿਗਨੇਟ ਕੀਤਾ ਹੈ ਜਿਹੜਾ wrongful detention ਜਿਹੜਾ ਹੈ ਉਸ ਨੂੰ ਸਪਾਂਸਰ ਕਰਨ ਵਾਲਾ ਹੈ ਕਿ ਉਸ ਦਾ ਪਿਓ ਹੈ, ਔਰ ਹੌਸਟੇਜ ਡਿਪਲੋਮੇਸੀ ਕਰਦਾ ਵੀ ਕਿਸੇ ਨੂੰ ਹੌਸਟੇਜ ਲੈ ਕੇ ਫਿਰ ਉਹ ਚਾਹੁੰਦਾ ਵੀ ਉਸ ਨੂੰ ਸਿਆਸੀ ਰਾਹਤ ਦਿੱਤੀ ਜਾਏ। ਔਰ ਇਹ ਈਰਾਨ ਤੋਂ ਬਾਅਦ ਅਫਗਾਨਿਸਤਾਨ ਉਹ ਮੁਲਕ ਬਣ ਗਿਆ ਹੈ ਜਿਹਨੂੰ ਇਸ ਡੈਜ਼ਿਗਨੇਸ਼ਨ ਦੇ ਨਾਲ ਅਮਰੀਕਾ ਨੇ ਜੇ ਇਹ ਡੈਜ਼ਿਗਨੇਸ਼ਨ ਉਹਦੇ 'ਤੇ ਸਲੈਪ ਕੀਤਾ ਹੈ। ਔਰ ਇਸ ਦੇ ਉੱਤੇ ਜਿਹੜੀ ਐਗਜ਼ੈਕਟ ਉਹਨਾਂ ਦਾ ਕਹਿਣਾ ਸੀ ਕਿ ਵੀ ਜਿਹੜੇ ਤਾਲਿਬਾਨ ਨੇ ਉਹ ਲਗਾਤਾਰ ਦਹਿਸ਼ਤਗਰਦ ਤੌਰ ਤਰੀਕੇ ਇਸਤੇਮਾਲ ਕਰ ਰਹੇ ਨੇ, ਕਿਡਨੈਪਿੰਗ ਇੰਡੀਵਿਜੂਅਲਸ ਫॉर ਰੈਂਸਮ ਔਰ ਸੀਕ ਪਾਲਿਸੀ ਕੰਸੈਸ਼ਨ ਕਿ ਜਾਂ ਫਿਰੌਤੀ ਤੇ ਜਾਂ ਅਮਰੀਕਾ ਨੂੰ ਕਹਿੰਦੇ ਨੇ ਜੀ ਸਾਡੇ ਪ੍ਰਤੀ ਆਪਣੀ ਨੀਤੀ ਬਦਲੋ। ਥੀਸ ਡੈਸਪੀਕੇਬਲ tactics need to end, Secretary of State Marco Rubio said in a statement। ਇਹ ਐਂਡ ਹੋਣੇ ਚਾਹੀਦੇ ਨੇ। ਫਿਰ ਉਹਨਾਂ ਨੇ ਅਮਰੀਕਨਾਂ ਨੂੰ ਵੀ ਸਲਾਹ ਦਿੱਤੀ ਵੀ ਅਫਗਾਨਿਸਤਾਨ ਨਾ ਜਾਓ ਕਿਉਂਕਿ ਤਾਲਿਬਾਨ ਕੰਟੀਨਿਊਜ਼ ਟੂ ਅਨਜਸਟਲੀ ਡਿਟੇਨ ਆਵਰ ਫੈਲੋ ਅਮਰੀਕਨਸ ਐਂਡ ਅਦਰ ਫੋਰਨ ਨੈਸ਼ਨਲਸ ਕਿ ਇਹ ਜਿਹੜੇ ਬਾਕੀ ਵੀ ਨੇ ਫੋਰਨ ਔਰ ਸਾਡੇ ਸਿਟੀਜ਼ਨਸ ਨੂੰ ਡਿਟੇਨ ਕਰ ਰਹੇ ਨੇ। ਉਹਨਾਂ ਨੇ ਤਾਲਿਬਾਨ ਨੂੰ ਇਹ ਕਿਹਾ ਕਿ ਵੀ ਰਿਲੀਜ਼ Americans believed to be in its custody, including Dennis Coyle, an academic researcher detained in the country since January 2025। यानी almost 1 ਸਾਲ 2 ਮਹੀਨੇ ਹੋ ਗਏ ਨੇ ਜਿਹੜਾ ਵਿਚਾਰਾ ਕੋਈ ਐਕੈਡੈਮਿਕ ਰਿਸਰਚਰ ਹੈ ਉੱਥੇ ਗਿਆ ਹੋਣਾ ਹੈ ਰਿਸਰਚ ਕਰਨ ਦੇ ਲਈ ਕਿ ਜੀ ਉਹਨੂੰ ਚੁੱਕ ਕੇ ਉਹਨਾਂ ਨੇ ਹੋਣਾ ਵੀ ਇਹਦੇ ਹੁਣ ਪੈਸੇ ਲਓ ਫਿਰੌਤੀ ਲਓ। ਐਂਡ ਮਹਿਮੂਦ ਹਬੀਬੀ, an Afghan-American businessman who worked as a contractor for a Kabul-based telecommunication company and vanished in 2022। ਹੁਣ ਇਹ ਅਫਗਾਨ ਹੈ ਖੁਦ ਪਰ ਅਮਰੀਕਨ ਸਿਟੀਜ਼ਨ ਹੈ। ਉਹ 2022 ਦਾ ਉਹਨੂੰ ਗਾਇਬ ਕੀਤਾ ਹੋਇਆ ਜਿਹੜਾ ਇੱਕ ਠੇਕੇਦਾਰ ਸੀ। ਔਰ ਇਹ ਜਿਹੜਾ ਹਬੀਬੀ ਜਿਹੜਾ ਉਹਨੂੰ ਤਾਲਿਬਾਨ ਫੋਰਸਿਸ ਨੇ ਚੁੱਕਿਆ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਔਰ ਉਹ ਅਜੇ ਵੀ ਜਿਹੜਾ ਉਸ ਨੂੰ ਲੈ ਕੇ ਬੈਠੇ ਹੋਏ ਨੇ। ਇਸੇ ਤਰ੍ਹਾਂ ਐਰਿਕ ਲੈਪਸਨ, a former National Security Council official who serves as Chief Strategy Officer at Global Reach, a non-profit that it was working on the cases of Habibi and other detained Americans, praised the designation as a clear message from the Trump administration to the Taliban that they hold the keys to resolving 4 cases of Americans who were arrested in their country, and nothing will move forward in the US-Afghanistan relationship until that happens। ਸੋ ਇਹ ਸੱਜਣ ਜਿਹੜੇ ਨੇ ਜਿਹੜੇ ਸਟ੍ਰੈਟਜੀ ਆਫਿਸਰ ਨੇ ਗਲੋਬਲ ਰੀਚ ਨਾਨ ਪ੍ਰੋਫਿਟ ਦੇ, ਉਹਨਾਂ ਨੇ ਕਿਹਾ ਵੀ 4 ਅਮਰੀਕਨ ਇਸ ਵੇਲੇ ਤਾਲਿਬਾਨ ਦੀ ਹਿਰਾਸਤ 'ਚ ਨੇ ਔਰ ਇਹ ਜਿਹੜਾ ਡੈਜ਼ਿਗਨੇਸ਼ਨ ਹੈ ਕਿ ਤੁਸੀਂ ਹੌਸਟਾਈਲ ਡਿਪਲੋਮੇਸੀ ਕਰ ਰਹੇ ਹੋ ਔਰ ਰੋਂਗਫੁਲ ਡਿਟੈਂਸ਼ਨ ਹੈ ਇਹਦੇ ਨਾਲ, ਔਰ ਉਹਨਾਂ ਨੂੰ ਇਹ ਦੱਸਿਆ ਜਾਏਗਾ ਮੈਸੇਜ ਉਹਨਾਂ ਨੂੰ ਦਿੱਤਾ ਵੀ ਤੁਹਾਨੂੰ ਕੋਈ ਰਾਹਤ ਨਹੀਂ ਮਿਲੇਗੀ ਜਦੋਂ ਤੱਕ ਤੁਸੀਂ ਇਹਨਾਂ ਨੂੰ ਨਹੀਂ ਛੱਡਦੇ। ਇਸੇ ਤਰ੍ਹਾਂ ਜਿਹੜੇ ਮਿਸਟਰ ਮਾਈਕ ਵਾਟਸ US ਦੇ ਐਂਬੈਸਡਰ ਨੇ UN ਦੇ ਵਿੱਚ, ਉਹਨਾਂ ਨੇ ਵੀ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਦੇ ਉੱਤੇ ਦੋਸ਼ ਲਾਇਆ ਕਿ ਉਹ ਹੌਸਟੇਜ ਡਿਪਲੋਮੇਸੀ ਕਰ ਰਹੇ ਨੇ, ਪੁਆਇੰਟਿੰਗ ਟੂ ਇਨੋਸੈਂਟ ਅਮਰੀਕਨਸ ਬੀਇੰਗ ਡਿਟੇਨਡ। ਫਿਰ ਹੀ ਆਲਸੋ ਕੁਐਸਚਨਡ ਦਾ $1 billion in humanitarian aid being sought for the country when its leaders deny Afghan women their basic rights। ਕਿ ਬਈ $1 billion ਮੰਗ ਰਹੇ ਨੇ ਕਿ ਜੀ ਸਾਨੂੰ ਇਨਸਾਨੀ ਰਾਹਤ ਦਿਓ ਹਿਊਮੈਨੀਟੇਰੀਅਨ ਕੰਮਾਂ ਲਈ, ਪਰ ਉੱਥੇ ਬੱਚੀਆਂ ਨੂੰ ਜਿਹੜਾ ਛੋਟੀਆਂ ਤੱਕ ਨੂੰ ਵੀ ਪੜ੍ਹਨ ਦੀ ਇਜਾਜ਼ਤ ਨਹੀਂ ਹੈ। ਉਹਨਾਂ ਨੇ UN ਸਿਕਿਉਰਿਟੀ ਕੌਂਸਲ 'ਚ ਕਿਹਾ ਮਿਸਟਰ ਵਾਟਸ ਨੇ ਕਿ ਤਾਲਿਬਾਨਸ ਐਕਸ਼ਨਸ ਡੈਮੋਨਸਟ੍ਰੇਟ ਬੈਡ ਫੇਥ and have made the US deeply skeptical of their willingness to meet their international commitment or respect Afghanistan's international obligation।
ਕਿ ਵੀ ਜੋ ਇਹਨਾਂ ਦੇ ਇਕਰਾਰ ਸੀ ਉਹਦੇ ਤੋਂ ਵੀ ਇਹ ਦੌੜੇ ਨੇ, ਇੰਟਰਨੈਸ਼ਨਲ ਲਾਅ ਨੂੰ ਵੀ ਓਬੇ ਨਹੀਂ ਕਰਦੇ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਜਿਹੜੀ ਦੋਹਾ ਪੀਸ ਡੀਲ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਪੀਰੀਅਡ 'ਚ ਸਾਈਨ ਹੋਈ ਤਾਲਿਬਾਨ ਨਾਲ ਫਰਵਰੀ 2020 'ਚ, ਜਿਹਦੇ 'ਚ US ਟਰੂਪ ਵਿਦਡਰਾਅਲ ਹੋਈ ਅਫਗਾਨਿਸਤਾਨ 'ਚ, ਦਾ ਤਾਲਿਬਾਨ ਨੇ ਟੇਕ ਓਵਰ ਕੀਤਾ ਕੰਟਰੀ ਨੂੰ, ਔਰ ਉਸ ਤੋਂ ਬਾਅਦ ਹਾਰਸ਼ ਕ੍ਰੈਕਡਾਊਨ ਔਨ ਦਾ ਰਾਈਟਸ ਆਫ ਵੂਮਨ। ਸੋ ਵਾਈਲ ਦਾ ਯੂਨਾਈਟਿਡ ਸਟੇਟਸ ਕੰਟੀਨਿਊਜ਼ ਟੂ ਪਾਰਟਿਸਿਪੇਟ ਇਨ दैट ਦੋਹਾ ਪ੍ਰੋਸੈਸ, ਇਟਸ ਵਰਕਿੰਗ ਗਰੁੱਪਸ ਵੀ ਡਾਊਟ ਦਾ ਤਾਲਿਬਾਨ ਮੋਟਿਵਸ। ਉਹਨੇ ਕਿਹਾ ਮਿਸਟਰ ਵਾਟਸ ਨੇ ਕਿ ਵੀ ਇਹ ਬਿਲਕੁਲ ਆਪਣੇ ਉਹੀ ਤੌਰ ਤਰੀਕੇ ਅਪਣਾ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਡੈਜ਼ਿਗਨੇਸ਼ਨ ਹੈ ਅਫਗਾਨਿਸਤਾਨ ਦਾ US ਸਟੇਟ ਡਿਪਾਰਟਮੈਂਟ ਵੱਲੋਂ, ਇਹ ਪਾਕਿਸਤਾਨ ਦੇ ਹੱਥ ਮਜ਼ਬੂਤ ਕਰਦਾ ਹੈ, ਕਿਉਂਕਿ ਪਾਕਿਸਤਾਨ ਨੇ ਵੀ ਜਿਹੜੀ ਵਿਚੋਲਗੀ ਤੁਰਕੀ ਨੇ ਕਰਨੀ ਚਾਹੀ, ਸ਼ਾਇਦ ਕਤਰ ਨੇ ਵੀ ਕਰਨੀ ਚਾਹੀ ਕਿ ਭਾਈ ਪਾਕਿਸਤਾਨ ਦੀ ਸਰਜ਼ਮੀਨ ਦੇ ਉੱਤੇ ਦਹਿਸ਼ਤਗਰਦੀ ਨਾ ਕਰੋ, ਪਰ ਉਹ ਜਿਹੜੀ ਇੰਡੀਆ ਦੀ ਸਾਰੀ ਡਿਪਲੋਮੇਸੀ ਦੇ ਨਾਂ ਥੱਲੇ ਜੋ ਉੱਥੇ ਦਹਿਸ਼ਤਗਰਦੀ ਨੂੰ ਜਿਹੜਾ ਉਹ ਅੱਗੇ ਤੋਰਨ ਦੀ ਲਾਈਨ ਹੈ, ਪੈਸੇ ਔਰ ਮਟੀਰੀਅਲ ਨਾਲ, ਉਹਦੀ ਬਦੌਲਤ ਉਹਨਾਂ ਦੇ ਹੌਸਲੇ ਵਧੇ ਹੋਏ ਨੇ ਰਜੀਮ ਦੇ। ਸੋ ਪਾਕਿਸਤਾਨ ਦਾ ਕੇਸ ਜਸਟੀਫਾਈ ਹੁੰਦਾ ਹੈ ਕਿ ਭਾਈ ਜੇ ਇਸ ਲੈਵਲ ਦਾ ਅਮਰੀਕਨ ਸਿਟੀਜ਼ਨ ਨਾਲ ਹੋ ਰਿਹਾ ਹੈ ਤੇ ਸਾਡੇ ਨਾਲ ਤਾਂ ਲਗਭਗ 250 ਕਿਲੋਮੀਟਰ ਦਾ ਬਾਰਡਰ ਲੱਗਦਾ ਹੈ ਲੈਂਡ ਲੌਕਡ ਹੋਣ ਕਰਕੇ, ਔਰ ਉਹਦੀਆਂ ਜ਼ਿੰਮੇਵਾਰੀਆਂ ਲੈਂਦੇ ਨੇ, ਉਹ ਭਾਵੇਂ ਮਸਜਿਦ ਦੇ ਵਿੱਚ ਅਟੈਕ ਹੋਏ ਜਾਂ ਬਾਰਡਰ ਦੇ ਉੱਤੇ ਹੋਏ ਜਾਂ ਸਿਵਿਲੀਅਨਸ ਦੇ ਉੱਤੇ ਹੋਏ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜੀ ਪੋਜ਼ਿਟਿਵ ਡਿਵੈਲਪਮੈਂਟ ਹੈ ਔਰ ਪਾਕਿਸਤਾਨ ਦੇ ਕੇਸ ਨੂੰ ਬਿਲਡ ਕਰਦੀ ਹੈ ਕਿ ਭਾਈ ਜੋ ਪਾਕਿਸਤਾਨ ਤਾਲਿਬਾਨ ਨਾਲ ਕਰ ਰਿਹਾ ਹੈ, ਉੱਥੇ ਤਾਲਿਬਾਨ ਰਜੀਮ ਨਾਲ ਅਫਗਾਨਿਸਤਾਨ 'ਚ ਕਿ ਹੱਥਾਂ ਬਾਝ ਕਰਾ ਰਹੇ ਹਨ, ਵੈਰੀ ਮਿੱਤ ਨਾ ਹੋਏ, ਇਹ ਇਹੀ ਜ਼ਬਾਨ ਸਮਝਦੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।